व्यूअर्स वेलकम बैक टू प्रोग्राम। सो व्यूअर्स एंड वाले सैक्शन में आप नज़म इंग्लिश की जी है शाहबाज सिंह ढिल्लों जी होरां दी जी आई है साडे कोल वो आपां शेयर करन जा रहे हैं। चेंज ऑफ यस्टरडे ड्रीम्स ऑफ टुमारो, यानी कि कल दियां जंजीरां अते आउंदे कल दे सुपने। सो इस बारी आपां विचार चर्चा करन जा रहे हैं और नाल जिहड़े तुहाडे लाइव मैसेज ने वो भी आपां शेयर करांगे। सो असीं चाहांगे कि तुसीं इसी तरह बने रहना, देखण सुन लिया लिखण लई तुहाडा सब दा बहुत बहुत धन्नवाद जी। डॉक्टर साहब की करना चाह रहे हो? देखो, साडी कोशिश हुंदी है कि ਜਿਹੜੇ ਸਾਡੇ ਟੈਲੈਂਟਡ ਵੀਰ ਭੈਣਾਂ ਸਾਨੂੰ ਲਿਖਦੇ ਨੇ, ਅਸੀਂ ਬੇਸ਼ੱਕ ਮੈਸੇजेस ਜਿਹੜੇ ਇੱਕ ਵੱਡਾ ਹਿੱਸਾ ਤਾਂ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ ਦਾ ਹੁੰਦਾ ਹੈ, ਪਰ ਅਸੀਂ ਇਸ ਲਈ ਵੀ ਰੈਕਗਨਾਈਜ਼ ਕਰਦੇ ਹਾਂ ਕਿ ਅਸੀਂ ਉਤਸ਼ਾਹਤ ਵੀ ਕਰੀਏ ਕਿ ਸਾਨੂੰ ਤੁਸੀਂ ਆਪਣਾ ਜਿਹੜੇ ਨੇ ਕ੍ਰੀਏਟਿਵ ਜਾਂ ਕ੍ਰਿਟੀਕਲ ਜਿਹੜੇ ਨੇ ਉਹ ਮੈਸੇजेस ਵੀ ਲਿਖੋ। ਇਸੇ ਤਰ੍ਹਾਂ ਸਾਡੇ ਵੀਰ ਢਿੱਲੋਂ ਸਾਹਿਬ ਜਿਨ੍ਹਾਂ ਦੀਆਂ ਨਜ਼ਮਾਂ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤੀਆਂ ਜਾਂਦੀਆਂ, ਜਿਵੇਂ ਪੰਜਾਬੀ ਦੇ ਵਿੱਚ ਸਾਡੇ ਭਾਈ ਸੰਤੋਖ ਸਿੰਘ ਭਾਊ, ਉਹਨਾਂ ਦੀਆਂ ਨਜ਼ਮਾਂ ਨੇ। ਇਸੇ ਤਰ੍ਹਾਂ ਇਹ ਸਾਡਾ ਪੱਕਾ ਫੀਚਰ ਬਣ ਗਿਆ ਔਰ ਉਹਨਾਂ ਦੀ ਜਿਹੜੀ, ਕਿਉਂਕਿ ਇਹ 14 ਅਗਸਤ 15 ਅਗਸਤ ਆਜ਼ਾਦੀ ਦਿਨ ਦੋਵੇਂ ਪਾਸੇ ਚੱਲ ਰਹੇ ਸੀ, ਜਿਸ ਨੂੰ ਅਸੀਂ ਕਿਹਾ ਕਿ ਭਾਈ ਇੱਕ ਸਾਡੇ ਪੰਜਾਬ ਵਾਸੀਆਂ ਲਈ ਤਾਂ ਦੋਵੇਂ ਪਾਸੇ ਹੀ एक उजाड़ा दिवस सी, पर इस उजाड़े चों भी चलो ਜਿਹੜੇ ਸਾਡੇ ਮੁਸਲਮਾਨ ਭੈਣ ਭਰਾ ਉਜੜੇ ਉਹਨਾਂ ਨੂੰ ਘੱਟੋ ਘੱਟ ਇਹ ਤਾਂ ਸਕੂਨ ਹੈ ਵੀ ਇੱਕ ਮੁਲਕ ਪਾਕਿਸਤਾਨ ਉਹਨਾਂ ਦਾ ਬਣ ਗਿਆ। ਅਸੀਂ ਉਜੜੇ ਵੀ ਤੇ ਉਹ ਜਿਹਨੂੰ ਕਹਿੰਦੇ ਨੇ ਗੁਨਾਹੇ ਬੇਲਜ਼ਤ, ਗੁਨਾਹ ਵੀ ਕੀਤਾ ਤੇ ਸਵਾਦ ਵੀ ਨਾ ਆਇਆ ਕਿ ਭਾਈ ਉਜਾੜਾ ਵੀ ਲਿਆ ਪਰ ਬਣਾਇਆ ਵੀ ਕੱਖ ਨਾ। ਔਰ ਇਸ ਦੇ ਉੱਤੇ ਉਹਨਾਂ ਦੀ ਬੜੀ ਖੂਬਸੂਰਤ ਨਜ਼ਮ ਢਿੱਲੋਂ ਸਾਹਿਬ ਦੀ ਚੇਂਜ ਆਫ ਯਸਟਰਡੇ ਡ੍ਰੀਮਸ ਆਫ ਟੁਮਾਰੋ। ਭਾਵੇਂ ਅਸੀਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਹੋਏ ਹਾਂ, ਪਰ ਅਸੀਂ ਉਹਨਾਂ ਜੰਜੀਰਾਂ ਨੂੰ ਤੋੜਨਾ, ਅਸੀਂ ਆਜ਼ਾਦ ਪੰਛੀ ਵਾਂਗ ਫਿਜ਼ਾ ਦੇ ਵਿੱਚ ਅਸਮਾਨਾਂ 'ਚ ਤਾਰੀਆਂ ਲਾਉਣੀਆਂ ਨੇ। ਉਹਨਾਂ ਨੇ ਕਿਹਾ, ਇਨ ਦਾ ਸ਼ੈਡੋ ਆਫ ਬ੍ਰੋਕਨ ਲੈਂਡ ਵੇਅਰ ਦਾ ਸਕਾਰਸ ਆਫ ਡਿਵੀਜ਼ਨ ਸਟੈਂਡ ਦਾ ਕਰਾਈਜ਼ ਆਫ ਮਿਲੀਅਨਸ ਫਿਲ ਦਾ ਨਾਈਟ ਫਾਰ ਲੋਸਟ ਲਾਈਵਸ ਫਾਰ ਲੋਸਟ ਲਾਈਟ। ਇਨ ਦਾ ਸ਼ੈਡੋ ਆਫ ਬ੍ਰੋਕਨ ਲੈਂਡ, ਜਦੋਂ ਹੁਣ ਵੀ ਇੱਕ ਬੜਾ ਪੋਪੂਲਰ ਪੰਜਾਬੀ ਸੌਂਗ ਰੂਪ 'ਚ ਬਾਰਡਰ 'ਤੇ ਜਾ ਕੇ ਜਦੋਂ ਵਾਹਗਾ ਬਾਰਡਰ 'ਤੇ ਉਧਰਲੇ ਵੀ ਗਾਉਂਦੇ ਨੇ, ਇੱਧਰਲੇ ਵੀ। ਪਿਛਲੇ ਦਿਨਾਂ 'ਚ ਇੱਕ ਢਾਡੀ ਸਿੰਘ ਜਿਹੜੇ ਨੇ ਉਹਨਾਂ ਦੇ ਨਾਲ ਇੱਕ ਹੋਰ ਸੀ ਗਾਉਣ ਵਾਲੇ ਕਿ ਭਾਈ ਸਾਡੇ ਨਾਲੋਂ ਤਾਂ ਜਨੌਰ ਚੰਗੇ ਨੇ, ਉਹ ਉੱਤੇ ਖੜੇ ਨੇ ਤਾਰਾਂ ਦੇ ਉੱਤੇ ਕਿ ਭਾਈ ਜਿਹੜੇ ਆ ਜਾ ਸਕਦੇ ਨੇ। ਹਮੀਦਿਆ ਕਰਕੇ ਉਹਦਾ ਸ਼ਾਇਦ ਕਿਸੇ ਪਾਕਿਸਤਾਨੀ ਸਿੰਗਰ ਦੀ ਇਹਦਾ ਗਾਇਆ ਹੋਇਆ, ਪਰ ਇੱਧਰ ਵੀ ਉਹਦੀ ਟਿਊਨ ਨੂੰ ਬਹੁਤ ਪਸੰਦ ਕੀਤਾ ਜਾਂਦਾ ਕਿ ਭਾਈ ਸਾਡੇ ਤੋਂ ਤਾਂ ਜਨੌਰ ਚੰਗੇ ਨੇ ਜਿਹੜੇ ਆ ਜਾ ਸਕਦੇ ਨੇ। ਸੋ ਅਸੀਂ ਉਸ ਬ੍ਰੋਕਨ ਲੈਂਡ ਦੇ ਵਾਸੀ ਬਣ ਗਏ। ਦੋਵੇਂ ਪੰਜਾਬਾਂ ਵਾਲੇ ਦਰਿਆ ਵੀ ਵੰਡੇ ਗਏ, ਦਿਲ ਤਾਂ ਨਹੀਂ ਵੰਡ ਸਕਦੇ, ਉਹ ਤਾਂ ਇੱਕ ਜਿਹੜਾ, ਲੇਕਿਨ ਤੁਸੀਂ ਜੇ ਮਿਲ ਨਹੀਂ ਸਕਦੇ ਜਾਂ ਦੂਜਾ ਕੁਛ ਵੀ। ਔਰ ਇਸ ਕਿਸਮ ਦੀ ਹੌਸਟਿਲਿਟੀ ਦਿੱਲੀ ਦੇ ਹਾਕਮਾਂ ਨੇ ਜੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਿਆ ਹੀ ਖੁੱਲ੍ਹਿਆ, ਇੰਨੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ ਕਿ ਵੀ ਗਿਣਤੀ ਇੰਨੀ ਕਿ ਮਹਿਦੂਦ ਹੋ ਗਈ। ਨਹੀਂ ਤਾਂ ਉਹਨਾਂ ਨੇ ਤਾਂ ਪ੍ਰਬੰਧ ਕੀਤਾ ਸੀ ਕਿ 5000 ਤੋਂ 10000 ਬੰਦਾ ਰੋਜ਼ ਜਾਏਗਾ। ਤਾਂ ਉਹਨਾਂ ਨੂੰ ਲੱਗਾ ਵੀ ਇਹ ਜਿੰਨੀ ਗੁੱਡਵਿਲ, ਜਿੰਨਾ ਪਿਆਰ ਦੋਵੇਂ ਪਾਸਿਓਂ ਹੈ, ਮੁੜ ਕੇ ਇਹ ਇਕੱਠੇ ਹੋ ਕੇ ਸਾਨੂੰ ਜੁੱਤੀ ਫੇਰਨਗੇ ਦੋਵੇਂ ਪਾਸੇ। ਸੋ ਉਹਨਾਂ ਨੇ ਕਿਹਾ ਕਿ ਇਨ ਦਾ ਸ਼ੈਡੋ ਆਫ ਏ ਬ੍ਰੋਕਨ ਲੈਂਡ ਵੇਅਰ ਦਾ ਸਕਾਰਸ ਆਫ ਡਿਵੀਜ਼ਨ ਸਟੈਂਡ। ਅੱਜ ਵੀ ਉਸ ਦਾ ਜਿਹੜਾ ਨਿਸ਼ਾਨ ਵੀ ਰਹਿ ਜਾਂਦਾ, ਹੋਰ ਨਾ ਹੋਏ ਕਿ ਵਾਰੀ ਖਰਿੰਡ ਬਣ ਜਾਂਦਾ ਜਿਹੜਾ ਜ਼ਖਮ ਮਿਲਿਆ ਹੁੰਦਾ। ਦਾ ਕਰਾਈਜ਼ ਆਫ ਮਿਲੀਅਨਸ ਫਿਲ ਦਾ ਨਾਈਟ, ਜੋ ਕੁਛ ਅਗਸਤ ਦੇ ਮਹੀਨੇ 'ਚ ਵਾਪਰਿਆ, ਅੱਜ ਵੀ ਤੁਸੀਂ ਉਸ ਦੀ ਫਿਜ਼ਾ 'ਚੋਂ ਉਸ ਚੀਕ ਚਿਹਾੜੇ ਨੂੰ, ਉਸ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ, ਉਹ ਵਹਿਣ ਜਿਹਨੂੰ ਜੇ ਪੰਜਾਬੀ 'ਚ ਕਹਿਣਾ ਹੋਏ, ਉਹ ਜਿਹੜੇ ਕਰਾਈਜ਼ ਨੇ ਸਾਡੇ ਵਹਿਣ ਨੇ, ਉਹ ਤੁਸੀਂ ਸੁਣ ਸਕਦੇ ਹੋ। ਫਾਰ ਲੋਸਟ ਲਾਈਵਸ ਫਾਰ ਲੋਸਟ ਲਾਈਟ, ਰੋਸ਼ਨੀ ਵੀ ਔਰ ਜ਼ਿੰਦਗੀਆਂ ਵੀ, ਕਿਉਂਕਿ ਜਦੋਂ ਜ਼ਿੰਦਗੀ ਖਤਮ ਹੁੰਦੀ ਐਵੇਂ ਹੀ ਹੈ, ਰੋਸ਼ਨੀ ਦਾ ਦੀਵਾ ਬੁੱਝ ਜਾਂਦਾ ਜਿਵੇਂ, ਇਵੇਂ ਜ਼ਿੰਦਗੀ ਦਾ ਖਾਤਮਾ ਹੁੰਦਾ। ਦਿਸ ਡੇ ਏ ਰਿਮਾਈਂਡਰ ਆਫ ਪੇਨ, ਆਫ ਬਲੱਡ ਦੈਟ ਫੈਲ ਲਾਈਕ ਟੋਰੈਂਸ਼ੀਅਲ ਰੇਨ, ਆਫ ਹੋਮਸ ਟੋਰਨ, ਹਾਰਟਸ ਰਿਪਡ ਅਪਾਰਟ, ਏ ਨੇਸ਼ਨਸ ਸੋਲ ਵਿਦ ਏ ਫ੍ਰੈਕਚਰਡ ਹਾਰਟ। ਇਹ ਉਹਨਾਂ ਨੇ ਜਿਹੜਾ 47 ਦਾ ਦੁਖਾਂਤ ਹੈ, 40% ਸਾਡੀ ਆਬਾਦੀ ਇੱਧਰੋਂ ਗੁਜ਼ਰੀ, ਉਹੀ 42-43 ਲੱਖ ਲੋਕ ਉੱਧਰੋਂ, ਇੱਧਰ ਇੰਨਾ ਕੀ ਨੰਬਰ ਉੱਧਰ, ਔਰ ਬਰਬਾਦੀ 10 ਲੱਖ ਦੇ ਕਰੀਬ ਜਿਹੜੀਆਂ ਮੌਤਾਂ, ਔਰ ਜਿਹੜਾ 1.5 ਕਰੋੜ ਬੇਘਰੇ। ਦਿਸ ਡੇ ਏ ਰਿਮਾਈਂਡਰ ਆਫ ਪੇਨ, of blood that fell like
ਟੋਰੈਂਸ਼ੀਅਲ ਰੇਨ, ਜਿਹਨੂੰ ਅਸੀਂ ਮੂਸਲਾਧਾਰ ਮੀਂਹ ਕਹਿੰਦੇ ਹਾਂ, ਇਵੇਂ ਖੂਨ ਜਿਸ ਨੂੰ ਕਿਹਾ ਕਿ ਭਾਈ ਲਹੂ ਦੀ ਭਰੀ ਚਨਾ, ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾ, ਕਿ ਵੀ ਉਹ ਚਨਾ ਦਰਿਆ ਜਿਹੜਾ ਉਹ ਲਹੂ ਦਾ ਭਰਿਆ। ਇਹੀ ਹਾਲ ਰਾਵੀ ਦਾ ਵੀ ਹੈ, ਇਹੀ ਹਾਲ ਚਨਾਹ ਦਾ ਵੀ ਹੈ, ਔਰ ਇਹੀ ਬਰਬਾਦੀ ਜਿਹੜੀ ਹੈ ਉਹ ਸਾਰੇ ਸਤਲੁਜ ਦੇ ਪਾਣੀਆਂ ਦੇ ਨਾਲ ਵੀ ਖੂਨ ਦਾ ਉਸ ਦਾ ਬਣਨਾ। ਔਰ ਇਹ ਇਵੇਂ ਹੀ ਹੈ ਭਾਈ, ਇਸ ਨੇ ਘਰ ਤਾਂ ਤੋੜੇ ਹੀ ਤੋੜੇ, ਦਿਲ ਔਰ ਦਿਮਾਗ ਵੀ ਜਿਵੇਂ ਅੱਡ ਕਰ ਦਿੱਤੇ, ਰੂਹ ਜਿਹੜੀ ਹੈ ਇੱਕ ਕੌਮ ਦੀ ਉਸ ਨੂੰ ਜ਼ਖਮੀ ਕੀਤਾ। We don't celebrate, we remember the flames that rose in August amber, the chains of one rule to another, the hopes of a land left to smoother। ਕਿ ਬਈ ਅਸੀਂ ਸੈਲੀਬ੍ਰੇਟ ਕੀ ਕਰੀਏ, ਅਸੀਂ ਤਾਂ ਉਸ ਦੁਖਾਂਤ ਨੂੰ ਯਾਦ ਕਰਦੇ ਹਾਂ ਜਿਹੜੀ ਅੱਗ ਬਲੀ ਇਸ ਅਗਸਤ ਦੇ ਮਹੀਨੇ, ਜਿਹੜੇ ਅੱਗ ਸਿਵਿਆਂ ਵਾਂਗ ਜਿਹੜੀ ਹੈ ਉਹ ਧੁਖੀ ਜਿਹੜੀ ਸਾਡੇ ਅੰਦਰ ਵੀ ਧੁਖ ਰਹੀ ਹੈ। ਅਸੀਂ ਇੱਕ ਗੁਲਾਮੀ ਦੇ ਸੰਗੜਾਂ ਚੋਂ ਨਿਕਲ ਕੇ ਜਿਹੜਾ ਅਸੀਂ ਦੂਸਰੀ ਗੁਲਾਮੀ ਦੇ ਵਿੱਚ ਆਏ, ਔਰ ਇਹ ਜਿਹੜੀਆਂ ਨੇ ਸਾਡੀ ਇੱਕ ਆਪਣੀ ਧਰਤੀ ਦੀਆਂ ਇੱਛਾਵਾਂ ਦੇ ਉੱਤੇ ਪਾਣੀ ਫਿਰਿਆ। ਬਟ ਡੀਪ ਵਿਦਨ a fire still burns, a longing for freedom as the world turns, for strength to rise, to stand again, to break the chains, to end the pain। ਭਾਵੇਂ ਅਸੀਂ ਇੱਕ ਹੋਰ ਗੁਲਾਮੀ 'ਚ ਆ ਫਸੇ, ਪਰ ਸਾਡੇ ਧੁਰ ਅੰਦਰ ਉਹ ਜਿਹੜੀ ਆਜ਼ਾਦੀ ਦੀ ਅੱਗ ਹੈ ਉਹ ਸੁਲਗ ਰਹੀ ਹੈ। ਉਹ ਸਾਡੀ ਚਾਹਤ ਕਿ ਕਿਵੇਂ ਭਾਵੇਂ ਦੁਨੀਆ ਕਈ ਰੰਗ ਬਦਲ ਰਹੀ ਹੈ, ਪਰ ਅਸੀਂ ਇਸ ਹੋਪ ਦੇ ਨਾਲ ਜੀ ਰਹੇ ਹਾਂ ਕਿ ਅਸੀਂ ਇੱਕ ਦਿਨ ਉੱਠਾਂਗੇ, ਅਸੀਂ ਦੁਬਾਰਾ ਖਲੋਵਾਂਗੇ, ਔਰ ਇਹ ਅਸੀਂ ਟੂ ਬ੍ਰੇਕ ਦਾ ਚੇਨ ਟੂ ਐਂਡ, ਇਹ ਅਸੀਂ ਗੁਲਾਮੀ ਦੇ ਸੰਗਲ ਕੱਟਾਂਗੇ, ਔਰ ਇਹ ਜਿਹੜੀ ਗੁਲਾਮੀ ਦੀ ਪੀੜ ਅਸੀਂ ਸਹਿ ਰਹੇ ਹਾਂ ਇਸ ਤੋਂ ਅਸੀਂ ਸੁਰਖਰੂ ਹੋਵਾਂਗੇ। ਟੂਗੈਦਰ ਵੀ ਪ੍ਰੇ, ਆਵਰ ਵੋਇਸਿਸ ਵਨ, ਫॉर a dawn of peace, a rising sun, to gift our children what we lost, a future free, no matter the cost। ਅਸੀਂ ਸਾਰੇ ਸਮੂਹਕ ਸਾਂਝੀ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਇੱਕ ਆਵਾਜ਼ ਦੇ ਨਾਲ ਕਿ ਉਹ ਵਕਤ ਆਏਗਾ ਜਦੋਂ ਕਿ ਅਮਨ ਦੀ ਸੁਬਹ ਦੀ ਰੋਸ਼ਨੀ, ਡਾਨ ਦਿਨ ਦਾ ਚੜ੍ਹਨਾ, ਅਮਨ ਦੀ ਸਵੇਰ ਆਏਗੀ, ਔਰ ਇੱਕ ਆਜ਼ਾਦੀ ਦਾ ਸੂਰਜ ਲਿਸ਼ਕਾ ਮਾਰੇਗਾ, ਡਲਕਾ ਮਾਰੇਗਾ। ਅਸੀਂ ਆਪਣੇ ਬੱਚਿਆਂ ਨੂੰ ਉਹ ਤੋਹਫਾ ਦੇ ਸਕਾਂਗੇ ਜਿਹੜਾ ਅਸੀਂ ਨਹੀਂ ਹਾਸਲ ਕਰ ਸਕੇ। ਇਹ ਫਿਊਚਰ ਫ੍ਰੀ, ਨੋ ਮੈਟਰ ਦਾ ਕਾਸਟ। ਭਾਵੇਂ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ, ਜਿੰਨਾ ਮਰਜ਼ੀ ਇਹਦਾ ਮੁੱਲ ਤਾਰਨਾ ਪਏ, ਅਸੀਂ ਉਸ ਨੂੰ ਤਾਰਾਂਗੇ, ਔਰ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ ਆਜ਼ਾਦੀ ਦਾ ਤੋਹਫਾ ਦੇਵਾਂਗੇ। ਅਖੀਰਲਾ ਪੈਰਾਗ੍ਰਾਫ ਹੈ, ਸੋ ਲੈਟ ਅਸ ਸਟੈਂਡ ਹੈਂਡ ਇਨ ਹੈਂਡ for the freedom of our beloved land, to give them wings, to make them strong, to write a future where they belong। ਆਓ ਅਸੀਂ ਖਲੋਈਏ ਆਪਣੇ ਹੱਕਾਂ ਦੇ ਲਈ, ਹੱਥ 'ਚ ਹੱਥ, ਬਾਹਾਂ 'ਚ ਬਾਹਾਂ ਪਾ ਕੇ, ਟੂਗੈਦਰਨੈਸ ਦੇ ਨਾਲ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕੱਲੇ ਜਿਹੜਾ ਉਹ ਜਦੋਂ 6ਵੀਂ 'ਚ ਅੰਗਰੇਜ਼ੀ ਸ਼ੁਰੂ ਹੁੰਦੀ ਆ ਤਾਂ ਉਹ ਕਹਾਣੀ ਯੂਨਿਟੀ ਇਜ਼ ਸਟਰੈਂਥ ਸੁਣਾਈ ਜਾਂਦੀ ਸੀ ਜਾਂ ਪੜ੍ਹੀ ਜਾਂਦੀ ਸੀ ਕਿ ਭਾਈ ਇੱਕ ਬੁੱਢਾ ਕਿਸਾਨ ਮਰਨ ਲੱਗਾ, ਉਹਦੇ 4 ਪੁੱਤਰ ਸੀ, ਔਰ ਉਹਨਾਂ ਨੂੰ ਕਿਹਾ ਵੀ ਆਓ। ਉਹਨਾਂ ਨੂੰ ਇੱਕ ਲੱਕੜਾਂ ਦਾ ਜਿਹੜਾ ਉਹ ਮੁੱਠਾ ਦਿੱਤਾ, ਉਹਨਾਂ ਨੂੰ ਕਿਹਾ ਕਿ ਇਹਨੂੰ ਤੋੜੋ। ਉਹਨਾਂ ਨੇ ਸਾਰਿਆਂ ਨੇ ਜਾਂ ਕੋਈ ਨਹੀਂ, ਫਿਰ ਉਹਨੂੰ ਖੋਲ੍ਹਿਆ ਤੇ ਉਹਨਾਂ ਨੂੰ ਦਿੱਤਾ। ਉਹਨਾਂ ਨੇ ਕਿਹਾ ਦੇਖ ਲਓ, ਜਿੰਨੀ ਦੇਰ ਤੁਸੀਂ ਇੱਕ ਮੁੱਠ ਹੋ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ, ਤੁਸੀਂ ਜਿੱਤੋਗੇ। ਤੇ ਜਿੱਦਣ ਇਵੇਂ ਹੋਇਆ ਤੇ ਫਿਰ ਆ ਦੇਖ ਲਓ ਜੋ ਤੁਸੀਂ ਇਹਨਾਂ ਦਾ ਲੱਕੜਾਂ ਦਾ ਹਾਲ ਕੀਤਾ ਹੈ, ਇਹਨਾਂ ਤੀਲਿਆਂ ਦਾ। ਸੋ ਇਹ ਹੈਂਡ ਇਨ ਹੈਂਡ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ, ਜਿਹਨੂੰ ਅਸੀਂ ਏਕਤਾ ਕਹਿੰਦੇ ਹਾਂ। ਸੋ ਲੈਟ ਅਸ ਸਟੈਂਡ ਹੈਂਡ ਇਨ ਹੈਂਡ ਫॉर द freedom of our beloved land, ਆਪਣੀ ਪਿਆਰੀ ਧਰਤੀ ਦੀ ਆਜ਼ਾਦੀ ਲਈ। to give them wings, to make them strong, to write a future where they belong। ਕਿ ਅਸੀਂ ਜੇ ਉਹਨਾਂ ਨੂੰ ਖੰਭ ਦੇਣੇ ਨੇ, ਉਹਨਾਂ ਨੂੰ ਮਜ਼ਬੂਤ ਕਰਨਾ ਹੈ, ਭਵਿੱਖ ਨੂੰ ਲਿਖਣਾ ਹੈ ਕਿ ਭਾਈ ਸਾਡੀਆਂ ਜਨਰੇਸ਼ਨਸ ਦਾ ਵੀ ਫਿਊਚਰ ਹੋਏ। ਸੋ ਲੈਟ ਅਸ ਸਟੈਂਡ ਹੈਂਡ ਇਨ ਹੈਂਡ। ਸੋ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਪਹਿਲਾਂ ਨੀਚੇ ਤੋਂ ਕਰਦੇ ਹਾਂ ਸ਼ੁਰੂ। ਜਿਹੜੇ ਆਪਣੇ ਮੈਸੇਜ ਨੇ, ਰਸ਼ਦ
ਮੁਨੱਵਰ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਆਪਣੇ ਐਂਸੈਸਟਰ ਨੂੰ ਯਾਦ ਕਰ ਰਹੇ ਨੇ। ਕਹਿੰਦੇ ਨੇ ਕਿ ਡਾਕਟਰ ਸਾਹਿਬ, ਆਈ ਸਟਿਲ ਰਿਮੈਂਬਰ ਮਾਈ ਗ੍ਰੈਂਡਫਾਦਰ ਯੂਜ਼ਡ ਟੂ ਕਰਾਈ ਟੂ ਗੋ ਬੈਕ ਟੂ ਅੰਮ੍ਰਿਤਸਰ ਐਂਡ ਦਾ ਡੇ to go back to Amritsar, and the day he died he was remembering his Khalsa College Amritsar while his eyes were closed. ਹਾਂ, ਤੁਸੀਂ ਰਸ਼ਦ ਮੁਨੱਵਰ ਸਾਹਿਬ ਬਿਲਕੁਲ ਠੀਕ ਫਰਮਾਇਆ। ਖਾਲਸਾ ਕਾਲਜ ਅੰਮ੍ਰਿਤਸਰ ਇੱਕ ਉਹ ਫੈਕਟਰ ਸੀ ਜਿਸ ਨੇ ਬਹੁਤ ਸਾਰਿਆਂ ਨੂੰ, ਔਰ ਬਹੁਤ ਵਾਰੀ ਜਦੋਂ ਅਸੀਂ ਖਾਲਸਾ ਕਾਲਜ ਕਹਿੰਦੇ ਆ ਲੱਗਦਾ ਵੀ ਸ਼ਾਇਦ ਉਹ ਸਿਰਫ ਸਿੱਖਾਂ ਦਾ ਕਾਲਜ ਸੀ। ਇਵੇਂ ਨਹੀਂ ਸੀ। ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੰਦੂ ਵੀ, ਮੁਸਲਮਾਨ ਵੀ, ਔਰ ਉਹਨਾਂ ਦੀ ਸਪੋਰਟਸ ਦੀਆਂ ਅਚੀਵਮੈਂਟ, ਟੁਗੈਦਰਨੈਸ ਦੀ, ਔਰ ਖਾਲਸਾ ਕਾਲਜ ਇੱਕ ਬਹੁਤ ਐਜੂਕੇਸ਼ਨ ਵਾਈਜ਼ ਵੀ ਉੱਥੋਂ ਦੇ ਗ੍ਰੈਜੂਏਟ ਕਿੱਥੇ ਕਿੱਥੇ ਪਹੁੰਚੇ। ਪਰ ਬਿਲਕੁਲ ਤੁਸੀਂ ਠੀਕ ਫਰਮਾਇਆ, ਇਵੇਂ ਹੀ ਜਿਹੜੇ ਲਹਿੰਦੇ ਪੰਜਾਬ ਚੋਂ ਆਏ ਨੇ ਉਹ ਵੀ ਅਖੀਰ ਤੱਕ, ਅਖੀਰਲੇ ਸਾਹਾਂ ਤੱਕ, ਚਲੋ ਬਾਅਦ ਦੇ ਵਿੱਚ ਤਾਂ ਹੁਣ ਥੋੜ੍ਹਾ ਬਹੁਤ ਆਉਣ ਜਾਣ ਦਾ ਰਾਹ ਖੁੱਲ੍ਹਿਆ, ਲੇਕਿਨ ਕਈ ਤਰਸਦੇ ਹੀ ਚਲੇ ਗਏ ਕਿ ਅਸੀਂ ਆਪਣੇ ਉਸ ਧਰਤੀ ਦੇ ਨਾਲ ਵਾਪਸ ਜਾ ਕੇ ਜਿਹੜਾ ਆਪਣੀਆਂ ਸਾਂਝਾਂ ਪਾਉਣੀਆਂ ਨੇ। ਜੀ, ਹਰਮਿੰਦਰ ਸਿੰਘ ਰਾਮਗੜੀਆ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਜਸਵੀਰ ਸਿੰਘ ਜੀ ਵੀ ਫਤਿਹ, ਐਂਡ ਕਿਰਨ ਗਿੱਲ ਜੀ ਮੀਆਂ ਸਰਵਰ ਜੀ ਨੂੰ ਕਹਿੰਦੇ ਨੇ ਕਿ ਭਾਈ ਉਸ ਦਿਨ ਦਾ ਬੜੀ ਸ਼ਿੱਦਤ ਨਾਲ ਇੰਤਜ਼ਾਰ ਹੈ। ਔਰ ਮੀਆਂ ਸਰਵਰ ਜੀ ਕਹਿੰਦੇ ਨੇ ਸਰ ਵੀ ਆਰ ਵਨ, ਪੰਜਾਬ ਇਜ਼ ਵਨ, ਵੀ ਪੰਜਾਬੀਜ਼ ਆਰ one, we will see Khalistan independence and wait at Wagah for you all Sikh brothers sisters. ਆਮੀਨ ਆਮੀਨ ਮੀਆਂ ਸਾਹਿਬ, ਰੱਬ ਰਹਿਮਤ ਕਰੇ ਇਵੇਂ ਹੀ ਹੋਏ। ਔਰ ਇਹ ਸਾਡਾ ਜਿਹੜਾ ਭਵਿੱਖ ਹੈ ਇਸ 'ਚ ਹਕੀਕਤ ਹੋਏਗਾ ਕਿ ਸਾਡੇ ਦੋਵੇਂ ਹਮਸਾਏ ਮੁਲਕ ਖਾਲਿਸਤਾਨ ਔਰ ਪਾਕਿਸਤਾਨ, ਅਸੀਂ ਅਮਰੀਕਾ ਕੈਨੇਡਾ ਵਾਂਗ ਸਾਂਝਾਂ ਵਾਲਾ ਜੀਵਨ ਜਿਵਾਂਗੇ ਔਰ ਉਸ ਧਰਤੀ ਦੇ ਉੱਤੇ ਅਮਨ ਔਰ ਖੁਸ਼ਹਾਲੀ ਔਰ ਆਪਸੀ ਸਦਭਾਵਨਾ ਜਿਹੜੀ ਆ ਉਹ ਪਰਤੇਗੀ। ਅਮਰਜੀਤ ਰਾਏ ਥੈਂਕ ਯੂ ਕਹਿੰਦੇ ਨੇ, ਰਣਜੋਤ ਸਿੰਘ ਵੀ ਫਤਿਹ, ਔਰ ਸਤਨਾਮ ਸਿੰਘ ਕਹਿੰਦੇ ਰਾਜ ਕੇ ਖਾਲਸਾ, ਰਸ਼ਦ ਮੁਨੱਵਰ ਫਿਰ ਕਹਿੰਦੇ ਜਾਟ ਆਰ ਦਾ bravest people in the Indian subcontinent, that rather bravest all over the world, and ਪਿੰਡਰਾਂ ਵਾਲੇ ਸੰਤ ਸਿਪਾਹੀ ਜਿਨ੍ਹਾਂ ਸੁੱਤੀ ਕੌਮ ਜਗਾਈ। ਮੁਨੱਵਰ ਸਾਹਿਬ ਤੁਸੀਂ ਤਾਂ ਪੂਰਾ ਸਾਡਾ ਨਾਰਾ ਜਿੰਨੇ ਰੈਲੀਜ਼ ਦਾ ਲਾਇਆ, ਵਾਕਿਆ ਹੀ ਕਿ ਪਿੰਡਰਾਂ ਵਾਲੇ ਸੇਂਟ ਸੋਲਜਰ, ਸੰਤ ਸਿਪਾਹੀ ਜਿਨ੍ਹਾਂ ਨੇ ਵਾਕਿਆ ਹੀ ਕੌਮ ਨੂੰ ਉਸ ਗਫਲਤ ਦੀ ਨੀਂਦ ਚੋਂ ਜਗਾਇਆ ਕਿ ਭਾਈ ਤੁਸੀਂ ਸ਼ੇਰਾਂ ਦੇ ਪੁੱਤ ਹੋ ਤੇ ਕਿਹਨਾਂ ਦੀ ਗੁਲਾਮੀ ਤੁਸੀਂ ਕਬੂਲ ਰਹੇ। ਸਰਦਾਰ ਦਲਵਿੰਦਰ ਸਿੰਘ ਮੰਡ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਦੋਵੇਂ ਹੱਥ ਜੋੜ ਕੇ, ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀ ਕਹਿੰਦੇ ਨੇ, ਔਰ ਹਰਜੋਤ ਮਾਇਲ ਜੀ ਵੀ, ਔਰ ਇਸੇ ਤਰ੍ਹਾਂ ਰਸ਼ਦ ਮੁਨੱਵਰ ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਯੂ ਆਰ ਗ੍ਰੇਟ, ਗੋਡ ਬਲੈਸ ਯੂ ਐਂਡ ਯੂ ਆਰ ਸਿੱਖ ਬ੍ਰਦਰਸ ਐਂਡ ਸਿਸਟਰਸ। ਰਸ਼ਦ ਮੁਨੱਵਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਿਵਾਜ਼ਿਸ਼ ਲਈ। ਅਸੀਂ ਸਾਰੇ ਭਰਾ ਹਾਂ, ਇੱਕ ਦੂਸਰੇ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਲਾਹੌਰ ਤੋਂ ਦੇਖ ਰਹੇ ਨੇ, ਔਰ ਖਾਲਸਾ ਜ਼ਿੰਦਾਬਾਦ, TV84 ਜ਼ਿੰਦਾਬਾਦ, ਲੌਂਗ ਲਿਵ ਸਿੱਖ ਕਮਿਊਨਿਟੀ, ਯੂਨਿਟੀ, ਲੌਂਗ ਲਵ ਫਰੋਮ ਕਹਿੰਦੇ ਲਾਹੌਰ ਪਾਕਿਸਤਾਨ। ਬਿਲਕੁਲ। ਕੁਲਦੀਪ ਕੌਰ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਮਿਹਰ ਕਰਨ, ਮੇਰਾ ਭਰਿਆ ਹੱਥ ਰੱਖਣ, ਐਂਡ ਇਸੇ ਤਰ੍ਹਾਂ ਸ਼ੁਕਰੀਆ ਭੈਣ ਜੀ। ਬਾਰ ਸਿੰਘ ਖਾਲਸਾ ਜੀ ਕਹਿੰਦੇ ਆਈ ਆਲਸੋ ਯੂਜ਼ ਟੂ ਪਲੇ badminton at the states level in Hindustan, Chorstan, but my dream is to represent Khalistan. That's why in future if I get the opportunity to represent India, I will reject it. ਬਾਰ ਸਿੰਘ ਖਾਲਸਾ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੱਕ ਅੱਛੇ ਸਪੋਰਟਸਮੈਨ, ਬੈਡਮਿੰਟਨ ਖਿਡਾਰੀ ਹੋ। ਅਸੀਂ ਆਸ ਕਰ ਸਕਦੇ ਹਾਂ ਕਿ ਅਕਾਲ ਪੁਰਖ ਬਖਸ਼ਿਸ਼ ਕਰੇ, ਖਾਲਿਸਤਾਨ ਸਾਡਾ ਮੁਲਕ ਬਣੇ, ਅਸੀਂ ਤਾਂ ਦੁਨੀਆ ਦੇ ਹਰ ਫੀਲਡ ਦੇ ਵਿੱਚ ਸਪੋਰਟਸ 'ਚ ਖਾਸ ਤੌਰ 'ਤੇ ਆਊਟਸ਼ਾਈਨ ਕਰਾਂਗੇ ਔਰ ਤੁਹਾਡੀਆਂ ਸੇਵਾਵਾਂ ਪੰਥ ਜ਼ਰੂਰ ਲਏਗਾ। ਰੈਲਿਟੀ ਰੋਡ ਮੈਪ ਵੀ ਕਹਿੰਦੇ ਸੋ ਇਨਫੋਰਮੇਟਿਵ, ਐਂਡ ਧਰਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ, TV84 ਚੜ੍ਹਦੀ ਕਲਾ, ਔਰ ਸੱਚੋ ਸੱਚ ਕਹਿੰਦੇ ਨੇ, ਮੀਆਂ ਸਰਵਰ ਕਹਿੰਦੇ ਪਲੀਜ਼ ਡੋਂਟ touch this subject ਰਿਸ਼ੀ। ਹੁਣ ਰਿਸ਼ੀ ਦੀ ਮੈਂ ਜਰਾ ਖਬਰ ਲੈ ਲਾਂ। ਰਿਸ਼ੀ ਭਾਰਦਵਾਜ ਜੋ ਕਹਿੰਦੇ ਨੇ ਜੀ ਅਮਰਜੀਤ ਭਾਈ ਹੁਣ ਭਾਈ ਬਣਾ ਲਿਆ, ਇਹ ਤੁਹਾਡਾ ਪਤਾ ਨਹੀਂ ਲੱਗਦਾ, ਤੁਸੀਂ ਪਿੱਛੋਂ ਜਿਹੜਾ ਉਹ ਛੁਰਾ ਮਾਰਨਾ ਹੈ, ਇਸ ਲਈ ਤੁਸੀਂ ਬਿਨਾਂ ਭਾਈ ਤੋਂ ਹੀ ਰਹਿਣ ਦਿਓ। ਹੁਣ ਲੈਟ ਮੀ ਕੋਟ ਅਗੇਨ ਫਰੋਮ ਪੰਜਾਬ ਪੁਲਿਸ ਰਿਕਾਰਡਸ, ਇਲਮੁਦੀਨ pleaded innocence at his trial. You are wrong that Swami Shraddhanand was author of Rangila Rasool. It was Pandit ਚੰਪੂਵਤੀ। ਮੈਨੂੰ ਵੈਸੇ ਪੜ੍ਹ ਕੇ ਹਾਸਾ ਵੀ ਆ ਰਿਹਾ। ਪਹਿਲੀ ਗੱਲ ਤਾਂ ਇਹ ਹੈ
ਕਿ ਇਹ ਰਿਸ਼ੀ ਭਾਰਦਵਾਜ ਨੂੰ ਸ਼ਾਇਦ ਇਹ ਪਤਾ ਨਾ ਹੋਏ ਕਿ ਇਲਮੁਦੀਨ ਦੇ ਵਕੀਲ ਕਾਇਦੇ ਆਜ਼ਮ ਸਪੈਸ਼ਲੀ ਬੰਬੇ ਤੋਂ ਆਏ ਔਰ ਉਹਨਾਂ ਨੇ ਉਸ ਨੂੰ ਕਿਹਾ ਕਿ ਵੀ ਤੇਰਾ ਇੱਕੋ ਹੀ ਬਚਾਅ ਹੈ ਕਿ ਤੂੰ ਕੋਈ ਨਾ ਕੋਈ ਜਿਹੜਾ ਹੈ ਉਹ ਇਸ ਕਿਸਮ ਦਾ ਬਿਆਨ ਦੇ ਕਿ ਜਿਹਦੇ ਥੱਲੇ ਹੋਏ ਕਿ ਜਜ਼ਬਾਤ ਵਸ ਔਰ ਭਾਵਨਾ ਵਸ ਜਾਂ ਦੂਸਰਾ। ਤੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਵੀ ਮੁਸਲਮਾਨ ਹੋ ਔਰ ਤੁਸੀਂ ਮੈਨੂੰ ਇਵੇਂ ਕਹਿ ਰਹੇ ਹੋ ਮੈਂ ਤਾਂ, ਔਰ ਇਹ ਆਪਣੇ ਆਪ 'ਚ ਇੱਕ ਹਕੀਕਤ ਹੈ ਕਿ ਜਦੋਂ ਈਵਨ ਉਹਨਾਂ ਦੀ ਮਈਅਤ ਨੂੰ ਕਬਰ ਦੇ ਵਿੱਚ ਉਤਾਰਿਆ ਗਿਆ, ਅਲਾਮਾ ਇਕਬਾਲ ਉਹਨਾਂ ਨੇ ਕਿਹਾ ਪੰਜਾਬੀ ਦੇ ਵਿੱਚ ਲਫ਼ਜ਼ ਜਿਹੜੇ ਮੈਂ ਪੜ੍ਹੇ ਨੇ, ਉਹਨਾਂ ਨੇ ਕਿਹਾ ਵੀ ਅਸੀਂ ਪੜ੍ਹੇ ਲਿਖੇ ਦੇਖਦੇ ਰਹਿ ਗਏ, ਤਰਖਾਣਾ ਦਾ ਮੁੰਡਾ ਬਾਜ਼ੀ ਮਾਰ ਗਿਆ। ਔਰ ਇਲਮੁਦੀਨ ਕੋਈ ਛੋਟਾ ਨਹੀਂ ਹੈ। ਔਰ ਹੁਣ ਤੁਸੀਂ ਉਹ ਕਹੋਗੇ ਜੀ ਉਹਨੇ ਪਲੀਡ ਕੀਤਾ ਸੀ ਮੈਂ ਇਨੋਸੈਂਟ ਹੈ, ਉਹ ਤਾਂ ਜਦੋਂ ਉਹਨੇ ਸੁਣਿਆ ਕਿ ਇਹ ਹੈ, ਔਰ ਪਹਿਲੀ ਗੱਲ ਜਿਹੜਾ ਤੁਸੀਂ ਇਹ ਨਾਂ ਲੈ ਰਹੇ ਹੋ ਜੀ, ਉਹਨੇ ਲਿਖੀ ਸੀ ਰੰਗੀਲਾ ਰਸੂਲ। ਰੰਗੀਲਾ ਰਸੂਲ ਦੇ ਉੱਤੇ ਕਿਸੇ ਆਥਰ ਦਾ ਨਾਂ ਨਹੀਂ ਸੀ, ਇਹ ਸ਼ੱਕ ਸੀ ਕਿ ਸ਼ਰਧਾਨੰਦ ਨੇ ਲਿਖੀ ਹੈ, ਇਸ ਲਈ ਉਹਨੂੰ ਛੁਰੇ ਨਾਲ ਦਿੱਲੀ 'ਚ ਮਾਰਿਆ ਸੀ। ਔਰ ਜਿਹੜਾ ਮਲਹੋਤਰਾ ਜਿਹੜਾ ਜਿਸ ਨੂੰ ਇਲਮੁਦੀਨ ਨੇ ਉਹਦੇ ਉਸ ਸਟੋਰ ਪਹਿਲਾਂ ਇੱਕ ਵਾਰੀ ਤਾਂ ਦੌੜ ਗਿਆ ਸੀ ਉਹ ਇੰਗਲੈਂਡ ਕੇ ਕਿਤੇ, ਪਰ ਬਾਅਦ ਦੇ ਵਿੱਚ ਜਦੋਂ ਮਾਰਿਆ ਉਹ ਪਬਲਿਸ਼ਰ ਸੀ ਉਸ ਕਿਤਾਬ ਦਾ, ਔਰ ਉਸ ਦੇ ਉੱਤੇ ਕੋਈ ਨਾਂ ਨਹੀਂ ਸੀ। ਪਰ ਇਹ ਕਿਹਾ ਜਾਂਦਾ ਤੁਸੀਂ ਕੋਈ ਚਿੰਪੂ ਨੰਦ ਕਹਿ ਰਹੇ ਹੋ, ਇਹ ਸਾਰੇ ਚਿੰਪੂ ਹੋਏ, ਸ਼ਰਧਾ ਹੋਏ, ਤਾਂ ਤੁਸੀਂ ਮੰਨਿਆ ਕਿ ਵੀ ਤੁਹਾਡੀ ਨਫ਼ਰਤ ਵਾਲੇ ਆਰੀਆ ਸਮਾਜੀਆਂ ਨੇ ਲਿਖੀ ਸੀ। ਤੇ ਉਸ ਨੇ ਸੱਚਮੁੱਚ ਇੱਕ ਗਾਜ਼ੀਆਂ ਵਾਲਾ ਕੰਮ ਕੀਤਾ ਸੀ, ਜਿਹੜਾ ਜਦੋਂ ਵੀ ਕੋਈ ਇਹ ਗੱਲ ਇਕੱਲੀ ਇਸਲਾਮ ਦੇ ਹਵਾਲੇ ਨਾਲ ਨਹੀਂ ਹੈ, ਸਿੱਖੀ 'ਚ ਵੀ ਅਸੀਂ ਕਹਿੰਦੇ ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੇ ਤੇ ਸੰਗ ਕਿਰਪਾਨ। ਜੇ ਨਰਕਧਾਰੀ ਗੁਰਬਚਨੇ ਨੂੰ ਔਰ ਇਹਨਾਂ ਸਾਰਿਆਂ ਨੂੰ ਸਜ਼ਾ ਯਾਫਤਾ ਕੀਤਾ, ਇਹੀ ਸਪਿਰਿਟ ਹੈ। ਔਰ ਇਲਮੁਦੀਨ ਨੇ ਉਸੇ ਹੀ ਜਿਹੜਾ ਸਪਿਰਿਟ ਦਾ ਪ੍ਰਗਟਾਵਾ ਕੀਤਾ ਸੀ। ਰਾਜਪਿੰਦਰ ਸਿੰਘ ਫਤਿਹ ਬੁਲਾਉਂਦੇ ਨੇ, ਬਲਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ, ਸੁਖਜੀਵਨ ਬੱਚੂ ਜੀ ਗੁਰਚੌਪ ਕਹਿੰਦੇ ਨੇ, ਔਰ ਜਸਪਾਲ ਸਿੰਘ ਕੈਲੇ ਵੀ ਫਤਿਹ, ਔਰ ਮੀਆਂ ਸਰਵਰ ਜੀ ਕਹਿੰਦੇ ਆਈ ਵਾਜ਼ ਸੋ ਹੈਪੀ ਟੂ ਸੀ ਯੰਗ ਧਾਰੀਵਾਲ ਜੱਟ ਸਟਿਲ ਲਿਵਿੰਗ ਸੇਮ ਇਨ USA। ਕਿਸੇ ਘਟਨਾ ਦਾ ਕੋਈ ਵਰਣਨ ਕਰ ਰਹੇ ਨੇ। ਬਾਜ ਸਿੰਘ ਖਾਲਸਾ ਜੀ ਕਹਿੰਦੇ ਖਾਲਸਾਈ ਇਨਸਾਫ ਲੇਗਾ। No one can provide justice to Khalsa. Instead, Khalsa will provide justice to all. ਭਾਰਤ ਹਕੂਮਤ ਰੇਪਿਸਟ, ਮਰਡਰ, ਟੈਰਰਿਸਟ ਔਰ ਬਦਮਾਸ਼ ਹੈਗੀ ਹੈ, they will never provide justice। ਹਾਂ ਬਾਜ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ, ਔਰ ਇਹ ਖਾਲਸਾ ਹੀ ਜਸਟਿਸ ਲਏਗਾ ਵੀ ਔਰ ਜਸਟਿਸ ਦੇਗਾ ਵੀ ਜੀ। ਚਰਨਜੀਤ ਰੰਧਾਵਾ ਜੀ ਵੀ ਫਤਿਹ ਬੁਲਾਉਂਦੇ ਨੇ, ਮੀਆਂ ਸਰਵਰ ਜੀ ਕਹਿੰਦੇ ਡਾਕਟਰ ਸਾਹਿਬ ਯੂ ਵੋਂਟ ਬਲੀਵ ਮਾਈ ਗ੍ਰੈਂਡਸਨ ਹੂ ਇਜ਼ 4 years old today told his dadu no noise dada ji is watching big dada ji, he met your good self, I only once told him I'm watching big dada ji। ਮੀਆਂ ਸਰਵਰ ਜੀ ਤੁਹਾਡੇ ਪੋਤੇ ਨੂੰ ਬਹੁਤ ਬਹੁਤ ਪਿਆਰ, ਔਰ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਮੈਨੂੰ ਦਾਦਾ ਜੀ ਕਹਿ ਕੇ ਸੰਬੋਧਨ ਕੀਤਾ। ਬਹੁਤ ਬਹੁਤ ਤੁਸੀਂ ਉਹਨੂੰ ਗਲਵਕੜੀ 'ਚ ਲੈ ਕੇ ਉਹਦਾ ਮੂੰਹ ਚੁੰਮੋ ਜ਼ਰੂਰ, ਉਹਨੂੰ ਕਹੋ ਵੀ ਥੈਂਕ ਯੂ। ਜਗਤਾਰ ਸਿੰਘ ਜੀ ਡਾਕਟਰ ਸਾਹਿਬ ਕੀ ਕਹਿੰਦੇ ਨੇ, ਭਾਵੇਂ ਇੰਡੀਆ 'ਚ 10 ਵਾਰ ਰੇਪ ਹੋ ਜਾਣ ਪਰ ਖਾਲਿਸਤਾਨ ਬਾਰੇ ਗੱਲ ਕਰਕੇ ਵੇਖ ਲਓ, ਇਹਨਾਂ ਸਿੱਖਾਂ ਦੇ ਉਲਟ ਹੀ ਭੁਗਤਣਾ, ਇਹਨਾਂ ਨੂੰ ਇੰਡੀਆ ਬਹੁਤ ਪਿਆਰਾ। ਜਗਤਾਰ ਸਿੰਘ ਜੀ ਨਿਰਾਸ਼ ਨਾ ਹੋ, ਇਸ ਕਿਸਮ ਦੇ ਵੀ ਲੋਕ ਨੇ ਜਿਹੜੇ ਅੰਗਰੇਜ਼ਾਂ ਨੂੰ ਹੀ ਰੱਬ ਸਮਝਦੇ ਸੀ, ਉਹਨਾਂ ਦੀ ਗੁਲਾਮੀ ਦੇ ਵਿੱਚ ਬੜੇ ਖੁਸ਼ ਸੀ। ਇਹ ਜੁੱਤੀਆਂ ਖਾਣ ਵਾਲੇ ਵੀ ਨਾਲ ਰਹਿਣੇ ਨੇ, ਜੁੱਤੀਆਂ ਚੱਟਣ ਵਾਲੇ ਵੀ ਨਾਲ ਰਹਿਣੇ ਨੇ, ਪਰ ਜਿਹੜੇ ਆਜ਼ਾਦੀ ਦੇ ਪਰਵਾਨੇ ਨੇ ਉਹਨਾਂ ਦੇ ਲਈ ਸ਼ਮਾ ਦੀ ਜਿਹੜੀ ਸ਼ਮਾ ਹੈ ਆਜ਼ਾਦੀ ਦੀ, ਉਸ ਤੋਂ ਕੁਰਬਾਨ ਹੋਣਾ ਔਰ ਆਪਣੇ ਹੱਕ ਲੈਣਾ, ਉਹਨਾਂ ਨੇ ਉਹੀ ਸਬਕ ਪੜ੍ਹਿਆ ਹੋਇਆ और वही सबक उन्होंने याद है। मोहम्मद जावेद जी कहते हैं डॉक्टर साहब माशाअल्लाह आज का प्रोग्राम बहुत अच्छा है, खालसा जिंदाबाद। बहुत बहुत शुक्रिया मोहम्मद जावेद जी। मनजीत कौर जी भी फतेह, गुरविंदर सिंह जी भी फतेह, जविंदर सिंह सोदा सरबा धालीवाल, अवतार सिंह जी, सैयद उमैर जी कहते हैं डॉक्टर साहब इज असिस्ट ऑफ सिख कम्युनिटी। बहुत बहुत शुक्रिया सैयद साहब। जसकीर सिंह जी डॉक्टर साहब जी यू आर टोटली राइट दैट ए हिंदुत्व दा सब तो खतरनाक वैपन है कमीनापन कमीने ने बिल्कुल। और बाज सिंह खालसा जी कहते मोदी राम राम करके मस्त है, खालिस्तान पंजाब दा हक है, जिवें हिंदू
ਪ੍ਰਚਾਰਕ ਕਹਿੰਦੇ ਆ ਕਿ ਹਰ ਸਮੱਸਿਆ ਦਾ ਹੱਲ ਇੱਕ ਲੋਟਾ ਜਲ ਹੈ। ਇਸੇ ਤਰ੍ਹਾਂ ਕਹਿੰਦੇ ਨੇ ਕਿ ਇੰਡੀਆ ਆਕੂਪਾਈਡ ਪੰਜਾਬ ਦੇ ਸਾਰੇ ਸਮੱਸਿਆ ਦਾ ਹੱਲ ਖਾਲਿਸਤਾਨ ਹੈ। ਬਾਜ ਸਿੰਘ ਜੀ ਨੇ ਪੋਇਟਰੀ ਰਚ ਦਿੱਤੀ ਹੈ, ਉਹਨਾਂ ਨੇ ਕਿਹਾ ਵੀ ਇਹ ਲੋਟਾ ਜਲ ਦੇ ਵਾਲੇ ਨੇ ਔਰ ਸਾਡਾ ਹੱਲ ਖਾਲਿਸਤਾਨ ਹੀ ਹੈ। ਔਰ ਨਿੰਦਰ ਪਾਗਲਾ ਜੀ ਕਹਿੰਦੇ ਨੇ ਕਿ ਸਾਡੀ ਕਲਾ ਨਹੀਂ ਚੜ੍ਹਦੀ ਕਲਾ ਵਾਹਿਗੁਰੂ ਮੇਰ ਰੱਖੇ। ਔਰ ਇਸੇ ਤਰ੍ਹਾਂ ਹਰਜਿੰਦਰ ਬੈਠਲ ਜੀ ਵੀ ਫਤਿਹ ਬੁਲਾਉਂਦੇ ਨੇ। ਹੁਣ ਮੇਰਾ ਖਿਆਲ ਤੁਸੀਂ ਜ਼ਰਾ ਇੱਕੋ ਵਾਰੀ ਫੁਰਤੀ ਦੇ ਨਾਲ ਪੜ੍ਹ ਦਿਓ। ਲੀਨ ਲਖਵੀਰ ਸਿੰਘ, ਨਿਹੰਗ ਸਿੰਘ ਜੀ, ਸੁਰਿੰਦਰ ਸਿੰਘ ਜੀ, ਹਰਦੀਪ ਸਿੰਘ ਜੀ, ਕੁਲਵੀਰ ਸਿੰਘਾ ਜੀ, ਪਰਮਿੰਦਰ ਜੀ, ਧਰਮ ਸਿੰਘ ਜੀ, ਜਸਕੀਰਤ ਸਿੰਘ ਜੀ, ਨੂਰ ਜੀ, ਡਾਕਟਰ ਪਰਮਜੀਤ ਸਿੰਘ ਸਮਰਾ ਜੀ, ਸੋਨਮਾਲ ਜੀ, ਜਤਿੰਦਰ ਸਿੰਘ ਜੀ, ਅੱਜ ਡਾਕਟਰ ਸਾਹਿਬ ਸਭ ਤੋਂ ਪਹਿਲੇ ਆਉਣ ਵਾਲੇ ਆ ਤੁਸੀਂ, ਔਰ ਜਗਜੀਤ ਪੰਨ ਜੀ, ਇੰਦਰਜੀਤ ਸਿੰਘ ਸੋਨਮਾਲ ਤਾਂ ਇਹਨਾਂ ਦਾ ਤਾਂ ਸ਼ੀਲਡ ਹੈ ਸਭ ਤੋਂ ਪਹਿਲਾਂ। ਹਾਂਜੀ ਬਿਲਕੁਲ। ਅਮਰਜੀਤ ਸਾਨੀ ਜੀ ਔਰ ਦਵਿੰਦਰ ਸੰਧੂ ਜੀ ਸਭ ਫਤਿਹ ਬੁਲਾਉਂਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਕੋਲ ਸਾਡੇ ਇਸ ਪਤੇ ਤੇ SOS@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੀ ਤੇ TVRE ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।